ਲੱਗਦਾ ਵੀ ਈਰਾਨ ਵਾਲਾ ਮਸਲਾ ਜਿਹੜਾ ਆ ਉਹ ਫਿਰ ਭੱਗ ਗਿਆ ਆ। ਸ਼ੁੱਕਰਵਾਰ ਨੂੰ ਸਟਾਕ ਮਾਰਕੀਟ ਦਾ ਬਹੁਤ ਬੁਰਾ ਹਾਲ ਹੋਇਆ। ਈਰਾਨ ਵਾਲਿਆਂ ਨੇ ਮਿਜ਼ਾਈਲ ਨਾਲ ਇਜ਼ਰਾਈਲ ਦੇ ਉੱਤੇ ਅਟੈਕ ਕਰ ਦਿੱਤਾ ਤੇ ਟਰੰਪ ਉਹਨਾਂ ਨੇ ਕਿਹਾ ਵੀ ਇਜ਼ਰਾਈਲ ਵਾਲਿਆਂ ਨੂੰ ਵੀ ਤੁਸੀਂ ਕੁਛ ਨਾ ਕਰਿਓ, ਚੁੱਪ ਰਹੋ ਹਜੇ। ਇਜ਼ਰਾਈਲ ਵਾਲੇ ਤਾਂ ਪਹਿਲਾਂ ਹੀ ਨਹੀਂ ਸ਼ਰਾਰਤ ਕਰਨੋਂ ਹਟਦੇ ਤੇ ਉਹਨਾਂ ਨੇ ਫੇਰ ਜਿਹੜਾ ਆ ਅਟੈਕ ਕਰ ਦਿੱਤਾ ਤੇ ਹੁਣ ਇਸ ਵੇਲੇ ਸਾਡੇ ਜਿਹੜੇ ਰਾਸ਼ਟਰਪਤੀ ਸਾਹਿਬ ਆ, ਉਹ ਕਾਫੀ ਬੈਡ ਸਿਚੁਏਸ਼ਨ ਦੇ ਵਿੱਚ ਆ। ਟਰੰਪ ਹੋਣਾ ਨੇ ਇਜ਼ਰਾਈਲ ਨੂੰ ਕਿਹਾ ਵੀ ਇਮੀਡੀਏਟਲੀ ਸਟਾਪ ਸ਼ੂਟਿੰਗ ਜਦੋਂ ਇਹ ਹੁਣ ਸੀਜ਼ ਫਾਇਰ ਜਿਹੜਾ ਟੁੱਟ ਰਿਹਾ ਹੈਗਾ ਆ ਤੇ ਨਾਲ ਈਰਾਨ ਨੂੰ ਵੀ ਕਿਹਾ ਵੀ ਤੁਹਾਨੂੰ ਜਿਹੜਾ ਆ ਇਹ ਕੰਮ ਬੰਦ ਕਰਨਾ ਚਾਹੀਦਾ ਹੈਗਾ। ਵਾਸ਼ਿੰਗਟਨ ਪੋਸਟ ਨੇ ਰਿਪੋਰਟ ਕਰ ਰਹੀ ਹੈ ਕੁਝ ਮਿੰਟ ਪਹਿਲਾਂ ਵੀ ਹੁਣ ਈਰਾਨ ਵਾਲੇ ਕਹਿੰਦੇ ਆ ਵੀ ਅਸੀਂ ਕਿਸੇ ਤਰ੍ਹਾਂ ਦਾ ਜਿਹੜਾ ਅਟੈਕ ਆ ਉਹ ਇਜ਼ਰਾਈਲ ਦੇ ਉੱਤੇ ਨਹੀਂ ਕਰਾਂਗੇ। ਸੋ ਸਿਚੁਏਸ਼ਨ ਇੱਕ ਵਾਰੀ ਫੇਰ ਇਦਾਂ ਲੱਗਦਾ ਸੀ ਵੀ ਲਗਭਗ ਸਮਝੌਤਾ ਹੋ ਗਿਆ ਆ ਤੇ ਹੁਣ ਫੇਰ ਜਿਹੜੀ ਆ ਬਹੁਤ ਜ਼ਿਆਦਾ ਗਰਮ ਹੋ ਗਈ ਹੈਗੀ ਆ। ਜਿਸ ਤਰ੍ਹਾਂ ਮੈਂ ਤੁਹਾਨੂੰ ਸਟਾਕ ਮਾਰਕੀਟ ਦਾ ਦੱਸਿਆ ਵੀ ਫਰਾਈਡੇ ਬਹੁਤ ਜ਼ਿਆਦਾ ਲੋਕਾਂ ਦੇ ਪੈਸੇ ਲੱਖਾਂ ਦੇ ਹਿਸਾਬ ਨਾਲ ਪੈਸੇ ਲੂਜ਼ ਹੋਏ ਆ। ਅੱਜ ਏਸ਼ੀਆ ਦੇ ਵਿੱਚ ਜਿਹੜੀ ਮਾਰਕੀਟ ਆ ਉਹ ਬਲੀਡ ਕਰ ਰਹੀ ਹੈ, ਬਲੀਡਿੰਗ ਹੋ ਰਹੀ ਉੱਤੇ। ਖਾਸ ਕਰਕੇ ਜਿਹੜੀ ਨਿੱਕੇ ਇੰਡੈਕਸ ਵਾ ਬਹੁਤ ਡਾਊਨ ਜਿਹੜੀ ਗਈ ਹੈਗੀ ਆ। ਮੈਂ ਕਈ ਆਰਟੀਕਲ ਪੜ੍ਹਦਾ ਸੀ, ਰਾਜਕਨਵੀਰ ਸਿੰਘ ਜੀ ਕਹਿੰਦੇ ਵੀ ਜੇ ਇਹ ਸਿਚੁਏਸ਼ਨ 2-4 ਮਹੀਨੇ ਹੋਰ ਚੱਲਦੀ ਰਹੀ ਤੇ ਦੁਨੀਆ ਦੇ ਵਿੱਚ ਫੂਡ ਦਾ ਬਹੁਤ ਜ਼ਿਆਦਾ ਘਾਟਾ ਹੋਊਗਾ। ਹਾਂਜੀ ਉਹ ਇੱਕ ਬਹੁਤ ਵੱਡੀ ਪ੍ਰੋਬਲਮ ਪੈਣ ਜਾ ਰਹੀ ਆ। ਤੇਲ ਤਾਂ ਘੱਟ ਪੈਣਾ ਹੀ ਪੈਣਾ ਆ। ਹੁਣ ਫਰਟੀਲਾਈਜ਼ਰ ਨਹੀਂ ਮਿਲ ਰਿਹਾ, ਉਹ ਤੋਂ ਬਾਅਦ ਜਿਹੜਾ ਫੂਡ ਦੀ ਸ਼ਾਰਟੇਜ ਹੋਊਗੀ। ਇਹ ਨਹੀਂ ਵੀ ਅਮਰੀਕਾ 'ਚ ਨਹੀਂ ਹੁੰਦੀ ਹੈਗੀ, ਨਾ ਹੀ ਯੂਰਪੀਅਨ ਯੂਨੀਅਨ ਮੁਲਕਾਂ 'ਚ ਹੋਣੀ ਆ। ਉਹਨਾਂ ਵਿਚਾਰੇ ਜਿਹੜੇ ਥਰਡ ਵਰਲਡ ਕੰਟਰੀਜ਼ ਹੈਗੇ, ਗਰੀਬ ਮੁਲਕ ਆ, ਉੱਥੇ ਇਹਦਾ ਅਸਰ ਬਹੁਤ ਜ਼ਿਆਦਾ ਪਊਗਾ। ਯਾ ਸੋ ਟਰੰਪ ਹੋਣੀ ਹੁਣ ਵਿੱਚ ਇਰਾਨ ਵਾਲਿਆਂ ਨੂੰ ਵੀ ਕਹਿ ਰਿਹਾ ਵੀ ਤੁਸੀਂ ਅਟੈਕ ਨਾ ਕਰੋ ਤੇ ਇਜ਼ਰਾਈਲ ਵਾਲਿਆਂ ਨੂੰ ਵੀ ਕਹਿ ਰਹੇ ਆ, ਕਿਉਂਕਿ ਇਜ਼ਰਾਈਲ ਵਾਲੇ ਬੈਰੂਤ ਦੇ ਵਿੱਚ ਉਹਨਾਂ ਨੇ ਕਾਫੀ ਅਟੈਕ ਕੀਤੇ ਸੀ ਤੇ ਫਿਰ ਹੈਜ਼ਬੁੱਲਾ ਵਾਲਿਆਂ ਨੇ ਉਹਨਾਂ ਦੇ ਉੱਤੇ ਅਟੈਕ ਕਰਨੇ ਜਿਹੜੇ ਸ਼ੁਰੂ ਕਰ ਦਿੱਤੇ ਹੈਗੇ ਆ। ਸੋ ਅੱਜ ਦੀ ਡੇਟ ਦੇ ਵਿੱਚ ਜਿਹੜੀ ਸਿਚੁਏਸ਼ਨ ਆ ਮਿਡਲ ਈਸਟ ਦੇ ਵਿੱਚ, ਉਹ ਫਿਰ ਜਿਹੜੀ ਆ ਬਹੁਤ ਟੈਂਸ ਜਿਹੜੀ ਆ ਉਹ ਬਣੀ ਹੋਈ ਹੈਗੀ। ਜੀ ਬਿਲਕੁਲ ਹਰਜੋਤ ਸਿੰਘ ਜੀ। ਸੋ ਹੁਣ ਈਰਾਨ ਵਾਲੇ ਕਹਿ ਰਹੇ ਆ ਵੀ ਅਸੀਂ ਜਿਹੜੇ ਅਟੈਕ ਕਰ ਰਹੇ ਸੀ ਉਹ ਇਜ਼ਰਾਈਲ ਦੇ ਉੱਤੇ ਉਸ ਨੂੰ ਰੋਕਾਂਗੇ। ਈਰਾਨ ਵਾਲੇ ਤਾਂ ਉੱਥੇ ਸੜਕਾਂ ਤੇ ਉਤਰ ਕੇ ਜਸ਼ਨ ਮਨਾਉਣ ਲੱਗ ਗਏ ਵੀ ਜਦੋਂ ਈਰਾਨ ਨੇ ਇਜ਼ਰਾਈਲ ਦੇ ਉੱਤੇ ਇਸ ਵਾਰ ਇਹਨਾਂ ਨੇ ਪਹਿਲੋਂ ਮਿਜ਼ਾਈਲ ਹਮਲਾ ਜਿਹੜਾ ਉਹ ਕਰ ਦਿੱਤਾ। ਹੁਣ ਤੁਸੀਂ ਇਹ ਅੰਦਾਜ਼ਾ ਲਾਓ ਵੀ ਇੱਥੇ ਬਣ ਕੀ ਜਿਹੜਾ ਹੋ ਰਿਹਾ ਆ, ਇਹ ਸਟਰੋਂਗ ਹੋਏ ਆ, ਇਹ ਵੀਕ ਹੋਏ ਆ, ਇਹ ਅਚਨਚੇਤੇ ਅਟੈਕ ਕਾਤੇ ਆਇਆ। ਇਹ ਉੱਦਾਂ ਚਲੋ ਇਹ ਦੇਖਦੇ ਰਹੇ ਆਪਾਂ ਵੀ ਅਮਰੀਕਾ ਦੇ ਨਾਲ ਜਾਂ ਇਜ਼ਰਾਈਲ ਦੇ ਨਾਲ ਜਦੋਂ ਗੱਲਬਾਤ ਇਹਨਾਂ ਦੀ ਚੱਲ ਰਹੀ ਹੁੰਦੀ, ਉਹਨਾਂ ਉੱਤੇ ਹਮਲਾ ਹੋ ਜਾਂਦਾ ਰਿਹਾ ਆ। 2-3 ਵਾਰੀ ਆਲਰੇਡੀ ਇਹ ਹੋ ਚੁੱਕਾ ਆ। ਇਹ ਜਦੋਂ 28 ਫਰਵਰੀ ਨੂੰ ਲੜਾਈ ਸ਼ੁਰੂ ਵੀ ਹੋਈ ਸੀ, ਉਦੋਂ ਵੀ ਇਹਨਾਂ ਦੀ ਗੱਲਬਾਤ ਚੱਲ ਰਹੀ ਸੀ ਯੂਰਪ ਦੇ ਕਿਸੇ ਮੁਲਕ ਦੇ ਵਿੱਚ, ਵੀ ਉੱਥੇ ਸੱਦੇ ਆ ਗੱਲਬਾਤ ਕਰਨ ਨੂੰ ਤੇ ਪਿੱਛੋਂ ਜਿਹੜਾ ਉਹ ਅਟੈਕ ਸ਼ੁਰੂ ਹੋ ਗਿਆ। ਸੋ ਡੋਨਲਡ ਟਰੰਪ ਹੁਣੀ ਕਸੂਤੇ ਜਿਹੜੇ ਉਹ ਫਸੇ ਆ। ਨੇਤਨਯਾਹੂ ਨੂੰ ਕਹਿ ਤਾਂ ਉਹਨਾਂ ਨੇ ਦਿੱਤਾ ਹਰਜੋਤ ਸਿੰਘ ਜੀ ਵੀ ਹਮਲਾ ਨਾ ਕਰੀ ਮਿੱਤਰ, ਪਰ ਨੇਤਨਯਾਹੂ ਦਾ ਬਿਆਨ ਇਹ ਆਇਆ, ਕਹਿੰਦਾ ਵੀ ਅਸੀਂ ਹੋਰ ਵੀ ਜ਼ਿਆਦਾ ਤਾਕਤ ਦੇ ਨਾਲ ਈਰਾਨ ਦੇ ਉੱਤੇ ਜਿਹੜਾ ਉਹ ਹਮਲਾ ਕਰਾਂਗੇ। ਸੋ ਟਰੰਪ ਹੁਣਾਂ ਦੀ ਕੌਣ ਸੁਣੂਗਾ ਤੇ ਕੀ ਉਹਨਾਂ ਦੀ ਗੱਲ ਨੂੰ ਅਣਗੌਲਿਆਂ ਕਰਕੇ ਗੱਲ ਇਹ ਜਿਹੜੇ ਕੌਨਫਲਿਕਟ ਆ ਉਹ ਅੱਗੇ ਹੋਰ ਵੱਧਦਾ ਰਹੂਗਾ। ਇਹ ਜਿਹੜੀ ਉਹ ਦੇਖਣ ਵਾਲੀ ਜਿਹੜੀ ਉਹ ਗੱਲ ਜਿਹੜੀ ਉਹ ਰਹੇਗੀ। ਸੋ ਇਹ ਸਿਚੁਏਸ਼ਨ ਜਿਹੜੀ ਇਸ ਟਾਈਮ ਬਣ ਚੁੱਕੀ ਹੈ। ਈਰਾਨ ਦੇ ਦੁਆਰਾ ਅਚਨਚੇਤੇ ਕੱਲ ਜਿਹੜੇ ਅਟੈਕ ਆ ਵੀਕਐਂਡ ਦੇ ਉੱਤੇ ਉਹ ਕਰ ਦਿੱਤੇ ਗਏ ਹੈਗੇ ਆ। ਸੋ ਇਜ਼ਰਾਈਲ ਨੂੰ ਬੇਰੁਤ ਦੇ ਉੱਤੇ ਹਮਲਾ ਕਰਨ ਦੀ ਗ੍ਰੀਨ ਲਾਈਟ ਨਹੀਂ ਦਿੱਤੀ ਗਈ ਟਰੰਪ ਪ੍ਰਸ਼ਾਸਨ ਦੇ ਜਿਹੜੇ ਉਹ ਦੁਆਰਾ। ਕਾਫੀ ਪੁਸ਼ਬੈਕ ਇਸ ਟਾਈਮ ਨੇਤਨਯਾਹੂ ਨੂੰ ਦੇਖਣਾ ਜਿਹੜਾ ਉਹ ਪੈ ਰਿਹਾ ਆ, ਖਾਸ ਕਰਕੇ ਅਮਰੀਕਨ ਸਰਕਾਰ ਦੇ ਵੱਲੋਂ। ਹਰਜੋਤ ਸਿੰਘ ਜੀ, ਇੱਥੇ ਮੈਂ ਵੀ ਦੱਸਦਾ ਜਾਵਾਂ, ਜਦ ਪਿਛਲੇ 2-3 ਦਿਨ ਵਾਸ਼ਿੰਗਟਨ ਡੀਸੀ ਦੇ ਵਿੱਚ ਵੀ ਸੀਗੇ, ਜਿੱਥੇ ਉੱਥੇ 42 ਸਾਲ ਜੋ ਪਹਿਲਾਂ ਇਹ ਹਮਲਾ ਹੋਇਆ ਉਸ ਦੀ ਯਾਦ ਦੇ ਵਿੱਚ ਵਿਸ਼ੇਸ਼ ਸਮਾਗਮ ਹੋਏ। ਅਰਦਾਸ ਵੀ ਜਿਹੜੀ ਉਹ ਸੈਨੇਟ ਦੇ ਵਿੱਚ ਕਰਵਾਈ ਗਈ, ਉੱਥੇ ਅਰਦਾਸ ਵੀ ਜਿਹੜੀ ਉਹ ਕੀਤੀ ਗਈ। ਤੇ ਉਸ ਤੋਂ ਬਾਅਦ ਦੇ ਵਿੱਚ ਉੱਥੇ ਕਈ ਜਿਹੜੇ ਕਾਂਗਰਸਮੈਨ ਕਾਂਗਰਸਵੂਮਨ ਜਿਹੜੀ ਉਹ ਉੱਥੇ ਆਏ ਤਾਂ ਬੜਾ ਠੋਕ ਕੇ ਉਹਨਾਂ ਨੇ ਗੱਲ ਕੀਤੀ। ਜਿਹੜੀ ਮਾਈਨੋਰਿਟੀ ਦੀ ਵਿਪ ਕੈਥਰੀਨ ਕਲਾਰਕ, ਉਹਨਾਂ ਦਾ ਜਿਹੜਾ ਭਾਸ਼ਣ ਆ ਉਹ ਸਭ ਤੋਂ ਕਹਿ ਸਕਦੇ ਹਾਂ ਵੀ ਜ਼ੋਰਦਾਰ ਭਾਸ਼ਣ ਜਿਹੜਾ ਉਹ ਸੀਗਾ। ਥੋੜੇ ਸ਼ਬਦਾਂ 'ਚ ਉਹਨਾਂ ਨੇ ਬਿਲਕੁਲ ਜਿਹੜੀ ਵਿਅਥਾ ਆ, ਉਹ ਜੋ ਕਹਾਣੀ ਆ ਉਹ ਸਾਹਮਣੇ ਜਿਹੜੀ ਉਹ ਦੱਸ ਦਿੱਤੀ। ਬਾਕੀ ਵੀ ਜਿਹੜੇ ਉਹ ਆਏ ਇੱਥੋਂ ਦੇ ਲੋਕਲ ਕਾਂਗਰਸਮੈਨ, ਜਿਮ ਕੋਸਟਾ ਵੀ ਸੀਗੇ, ਐਡਮ ਗਰੇ ਵੀ ਸੀਗੇ, ਜਿਹੜੇ ਮੈਜੋਰਟੀ ਦੇ ਵਿਪ ਟੌਮ ਐਮਰ ਵੀ ਜਿਹੜੇ ਉੱਥੇ ਪਹੁੰਚੇ ਹੋਏ ਸੀ। ਜਿਹੜੇ ਉੱਥੇ ਜਿਹੜੀ ਅਮਰੀਕਨ ਸਿੱਖ ਕਾਕਸ ਕਮੇਟੀ ਜਿਹੜੀ ਹੈਗੀ ਆ, ਉਹਨਾਂ ਦੇ ਕੋ ਫਾਊਂਡਰ ਡੇਵਿਡ ਵੈਲੇਡਾਓ,
ਮੈਰੀਅਨ ਜੇ ਸਕੈਲੀਅਨ ਉਹ ਵੀ ਉੱਥੇ ਪਹੁੰਚੇ ਹੋਏ ਸੀਗੇ, ਟੌਮ ਸਵੇਜ਼ੀ, ਹੋਰ ਵੀ ਬਹੁਤ ਸਾਰੇ ਜਿਹੜੇ ਪੋਲੀਟੀਸ਼ੀਅਨਸ ਉੱਥੇ ਪਹੁੰਚੇ। ਜਿਹੜੀ ਕੈਥਰੀਨ ਕਲਾਰਕ ਨੇ ਜਿਹੜਾ ਕਿਹਾ ਵੀ 42 ਸਾਲ ਪਹਿਲਾਂ ਜੋ ਹਮਲਾ ਕੀਤਾ ਗਿਆ ਸੀ ਭਾਰਤ ਦੇ ਦੁਆਰਾ ਸਿੱਖਾਂ ਦੇ ਉੱਤੇ, ਦਰਬਾਰ ਸਾਹਿਬ ਦੇ ਉੱਤੇ, ਅਕਾਲ ਤਖਤ ਸਾਹਿਬ ਦੇ ਉੱਤੇ, ਉਸੇ ਹੀ ਤਰੀਕੇ ਦੇ ਨਾਲ ਭਾਰਤ ਦੇ ਦੁਆਰਾ ਜਿਹੜੇ ਵਾਈਲ ਅਟੈਕ ਜਿਹੜੇ ਹੁੰਦੇ ਨੇ, ਉਹ ਇਨਜਸਟਿਸ ਦਾ ਜਿਹੜਾ ਅਟੈਕਸ ਦਾ ਜਿਹੜਾ ਕੈਂਪੇਨ ਆ ਤੇ ਜਿਹੜਾ ਇਨਜਸਟਿਸ ਆ ਉਸ ਦਾ ਸਾਹਮਣਾ ਅਜੇ ਤੱਕ ਸਿੱਖਾਂ ਨੂੰ ਉੱਥੇ ਕਰਨਾ ਪੈ ਰਿਹਾ ਹੈਗਾ ਆ। ਸੋ ਇਹ ਕਨਫਰਮ ਆ, ਵੈਲਿਡ ਆ। ਉਹਦੇ ਨਾਲ ਜਦੋਂ ਇੰਟਰਵਿਊ ਹਰਜੋਤ ਸਿੰਘ ਜੀ ਹੋਈ ਸੀ, ਉਸਨੂੰ ਵੀ ਮੈਂ ਇਹੀ ਚੀਜ਼ਾਂ ਜਿਹੜੀਆਂ ਉਹ ਪੁੱਛੀਆਂ ਸੀਗੀਆਂ। ਉਹ ਵੀ ਸਿੱਖ ਜੈਨੋਸਾਈਡ ਦਾ ਜਿਹੜਾ ਰੈਜ਼ੋਲੂਸ਼ਨ ਆ ਉਸਨੇ ਲਿਆਂਦਾ ਹੋਇਆ ਆ, ਉਮੀਦ ਕਰ ਰਹੇ ਆ ਵੀ ਉਸ ਦੇ ਵਿੱਚ ਉੱਥੇ ਸਪੋਰਟ ਮਿਲੇ ਤਾਂ ਉਸ ਨੂੰ ਪਾਸ ਕਰਵਾਇਆ ਜਾਵੇ। ਜਦੋਂ ਜਿਹੜੇ ਲੋਕ ਖਾਸ ਕਰਕੇ ਫ੍ਰੈਜ਼ਨੋ ਦੇ ਇਰਦ ਗਿਰਦ ਰਹਿੰਦੇ ਆ, ਇੱਥੇ ਤੁਸੀਂ ਬਿਲਬੋਰਡ ਦੇਖਿਆ ਹੋਣਾ ਅਰਮੀਨੀਅਮ ਜੈਨੋਸਾਈਡ ਦਾ, ਉੱਥੇ ਉਹਨਾਂ ਨੇ ਥੱਲੇ ਹਾਊਸ ਦਾ ਰੈਜ਼ੋਲੂਸ਼ਨ, ਸੈਨੇਟ ਦਾ ਰੈਜ਼ੋਲੂਸ਼ਨ ਦਾ ਨੰਬਰ ਲਿਖਿਆ ਪਿਆ ਹੈਗਾ ਆ। ਇਹ ਪਾਸ ਹੋਇਆ ਸੀ ਕਿੰਨੇ ਦਹਾਕਿਆਂ ਬਾਅਦ ਹਰਜੋਤ ਸਿੰਘ ਜੀ, 100 ਸਾਲ ਬਾਅਦ, ਜਦੋਂ ਅਰਮੀਨੀਆ ਦੇ ਉੱਤੇ ਅਰਮੀਨੀਅਨਸ ਦੇ ਨਾਲ ਜਿਹੜਾ ਜੈਨੋਸਾਈਡ ਹੋਇਆ ਸੀ 100 ਸਾਲ ਬਾਅਦ, ਅਮਰੀਕਾ ਦੇ ਦੋਨਾਂ ਸਦਨਾਂ ਨੇ ਉਸ ਜੈਨੋਸਾਈਡ ਨੂੰ ਮੰਨਿਆ ਜਿਹੜਾ ਉਹ ਸੀਗਾ। ਸੋ ਉਸੇ ਤਰੀਕੇ ਦੀ ਕੋਸ਼ਿਸ਼ ਸਿੱਖ ਵੀ ਜਿਹੜੀ ਉਹ ਕਰ ਰਹੇ ਆ। ਕਈ ਤਾਂ ਇਸ ਗੱਲੋਂ ਮੈਨੂੰ ਹੈਰਾਨੀ ਹੁੰਦੀ ਹਰਜੋਤ ਸਿੰਘ ਜੀ ਵੀ ਇਹਨਾਂ ਕੋਸ਼ਿਸ਼ਾਂ ਦੇ ਉੱਤੇ ਵੀ ਪਾਣੀ ਫੇਰਨ ਦੀ ਕੋਸ਼ਿਸ਼ ਕਰ ਰਹੇ ਆ। ਇਸੇ ਕਰਕੇ ਜਿਹੜੇ ਨਾ ਪੰਜਾਬੀ ਜਿਹੜੀ ਯੂਐਸਏ ਦੀ ਟੀਮ ਉੱਥੇ ਗਈ ਸੀ, ਹਰ ਵਾਰੀ ਕਹਿ ਦਿੰਦੇ ਆ ਵੀ ਦੇਖੋ ਜੀ ਇਹ ਤਾਂ ਉਹੀ ਗੱਲਾਂ ਮਾਰ ਦਿੰਦੇ ਆ। ਸੋ ਉਹ ਤੁਸੀਂ ਅਰਦਾਸ ਕਲੀਅਰਲੀ ਸੁਣੀ ਆ, ਅਰਦਾਸ ਚਲੋ ਉਹ ਕਿਉਂਕਿ ਸਾਰੇ ਸੈਨੇਟਰ ਜਾਂ ਕਾਂਗਰਸਮੈਨ ਇੰਗਲਿਸ਼ 'ਚ ਹੀ ਆ, ਇੰਗਲਿਸ਼ ਸੀ, ਐਂਡ ਦੇ ਵਿੱਚ ਜਿਹੜੀ ਲਾਈਨ ਸੀ ਉਹ ਪੰਜਾਬੀ 'ਚ ਸ਼ਹੀਦਾਂ ਦੀ ਯਾਦ ਦੇ ਵਿੱਚ ਉਹ ਜੋ BBC ਉਹਨ ਬੜਾ ਕਲੀਅਰਲੀ ਜਿਹੜਾ ਉਹਦੇ ਵਿੱਚ ਕਿਹਾ ਹੈਗਾ। ਉਹ ਤੋਂ ਬਾਅਦ ਕੈਥਲੀਨ ਕਲਾਰਕ ਦੀ ਇੰਟਰਵਿਊ ਸੁਣ ਲਓ, ਡੇਵਿਡ ਵਲਡਾਹੋ ਜਿਹੜੇ ਕਾਂਗਰਸਮੈਨ ਹੈਗੇ ਆ ਫ੍ਰਿਜ਼ਨੋ ਏਰੀਏ ਦੀ, ਉਹਨਾਂ ਦੀ ਜਿਹੜੀਆਂ ਇੰਟਰਵਿਊ ਸੁਣ ਲਓ। ਸੋ ਜਿਹੜੇ ਭਾਰਤ ਪੱਕੀ ਮੀਡੀਆ ਹੈ ਨਾ, ਉਹਨਾਂ ਦਾ ਪੂਰਾ ਜ਼ੋਰ ਲੱਗਾ ਆ ਵੀ ਜਿੱਥੇ ਵੀ ਕਿਤੇ ਸਿੱਖੀ ਦੀ ਜਾਂ ਸਿੱਖਾਂ ਦੀ ਹੱਕ ਦੀ ਮਾੜੀ ਜਿਹੀ ਵੀ ਗੱਲ ਹੋਵੇ, ਨੋ ਮੈਟਰ ਜਿਹੜਾ ਮਰਜ਼ੀ ਕਰਦਾ ਹੋਵੇ, ਆਪਾਂ ਉਹਨਾਂ ਨੂੰ ਬਦਨਾਮ ਕਰਨਾ ਹੀ ਕਰਨਾ ਹੈਗਾ। ਪਰ ਆਪਾਂ ਕੋਈ ਵੀ ਹੋਵੇ, ਜਿਹੜੀ ਮਰਜ਼ੀ ਪਾਰਟੀ ਦਾ ਬਿਲੋਂਗ ਹੋਵੇ, ਜਿਹੜੀ ਮਰਜ਼ੀ ਆਪਾਂ ਕਹਿ ਸਕਦੇ ਆਰਗੇਨਾਈਜੇਸ਼ਨ ਨੂੰ ਬਿਲੋਂਗ ਕਰਦਾ ਹੋਵੇ, ਅਗਰ ਕੋਈ ਉਹ ਆਪਣੇ ਹੱਕਾਂ ਦੀ ਗੱਲ ਕਰਦਾ, ਪੰਜਾਬੀਆਂ ਦੇ ਸਿੱਖਾਂ ਦੀ ਹੱਕ ਦੀ ਗੱਲ ਕਰਦਾ, ਧੱਕੇ ਦੀ ਗੱਲ ਕਰਦਾ, ਆਪਾਂ ਜ਼ਰੂਰ, ਚਾਹੇ ਉਹ ਸਾਡੀ ਉਹਨਾਂ ਦੇ ਨਾਲ ਕੋਈ ਹੈ ਜਾਂ ਨਹੀਂ ਹੈ, ਆਪਾਂ ਜ਼ਰੂਰ ਉਹ ਮੈਸੇਜ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਜੀ ਬਿਲਕੁਲ। ਸੋ ਮੈਂ ਜਿਹੜੀ ਗੱਲ ਇੱਥੇ ਨਾਲ ਇਹ ਜੋੜਨੀ ਸੀਗੀ ਵੀ ਮੈਂ ਉੱਥੇ ਜਿਹੜਾ ਉਹ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਇਜ਼ਰਾਈਲ ਦੀ ਲੌਬੀ ਵਾਲੇ ਜਿਹੜੇ ਇੰਨੇ ਕੁ ਲੋਕ ਮੈਨੂੰ ਉੱਥੇ ਵਾਸ਼ਿੰਗਟਨ ਦੇ ਉਹਨਾਂ ਗਲਿਆਰਿਆਂ ਦੇ ਵਿੱਚ ਜਿਹੜੇ ਉਹ ਦਿਖੇ, ਕਿਉਂਕਿ ਆਪਾਂ ਨੂੰ ਪਤਾ ਹੀ ਆ ਜੋ ਸਿਚੁਏਸ਼ਨ ਜਿਹੜੀ ਇਸ ਟਾਈਮ ਚੱਲ ਰਹੀ ਆ, ਤੇ ਜਿਹੜਾ ਅਕਸਰ ਅਮਰੀਕਾ ਦੇ ਵਿੱਚ ਹੁਣ ਇਹ ਗੱਲ ਆਖ ਦਿੱਤੀ ਜਾਂਦੀ ਵੀ ਇਹਨਾਂ ਦਾ ਕੰਟਰੋਲ ਬਹੁਤ ਆ, ਉਹ ਕੰਟਰੋਲ ਇਸੇ ਲਈ ਹੋਈ ਆ ਵੀ ਉਹ ਉਹਨਾਂ ਗਲਿਆਰਿਆਂ ਦੇ ਵਿੱਚ ਤੁਰੇ ਹੀ ਜਿਹੜੇ ਉਹ ਰਹਿੰਦੇ ਆ, ਉੱਥੇ ਹੀ ਉਹਨਾਂ ਨੇ ਬੰਦੇ ਹਾਇਰ ਕੀਤੇ ਆ, ਲੌਬਿਸਟ ਹਾਇਰ ਕੀਤੇ ਆ, ਉਹ ਉੱਥੇ ਆਪ ਜਿਹੜੇ ਉਹ ਤੁਰੇ ਰਹਿੰਦੇ ਆ। ਸੋ ਸਿੱਖਾਂ ਨੂੰ ਵੀ ਜਿੱਦਾਂ ਅਮਰੀਕਨ ਸਿੱਖ ਕਾਕਸ ਆ ਜਾਂ ਹੋਰ ਕੋਈ ਵੀ ਕਾਕਸ ਬਣਾਈ ਆ, ਆਈ ਥਿੰਕ ਕੋਈ ਖਾਲਿਸਤਾਨ ਕਾਕਸ ਵੀ ਹੈਗੀ ਆ, ਵੀ ਉਹ ਵੀ ਜਿਹੜਾ ਕੁਛ ਨਾ ਕੁਛ ਇਦਾਂ ਦੇ ਕਾਰਵਾਈਆਂ ਕਰਦੇ ਰਹਿਣ। ਜਿਹੜੇ ਸਿੱਖ ਨੇ ਆਪਣੇ ਜਿਹੜੇ ਨਿੱਜੀ ਮਫਾਦ ਨੇ, ਆਪੋ ਆਪਣੀ ਫੱਟੀ ਸੋਹਣੀ ਆ, ਉਸ ਨੂੰ ਜਿਹੜਾ ਲਾਂਭੇ ਕਰਕੇ ਨਾ ਸਾਈਡ ਤੇ ਕਰਕੇ ਸਿੱਖ ਕੌਮ, ਸਿੱਖ ਪੰਥ ਦੀ ਜਿਹੜੀ ਆ ਨਾ ਮੇਨ ਤੌਰ ਦੇ ਉੱਤੇ ਉਹਨੂੰ ਫੋਕਸ ਕਰਕੇ ਅੱਗੇ ਜਿਹੜਾ ਉਹ ਵਧੋ। ਤੇ ਸੰਗਤ ਨੂੰ ਇਹ ਬੇਨਤੀ ਆ ਵੀ ਆਪੋ ਆਪਣੇ ਗੁਰੂ ਘਰਾਂ ਦੇ ਵਿੱਚ ਪ੍ਰਬੰਧਕਾਂ ਨੂੰ ਕਿਹਾ ਕਰੋ ਵੀ ਤੁਸੀਂ ਇਹਨਾਂ ਮਤਿਆਂ ਦੇ ਉੱਤੇ, ਇਹਨਾਂ ਚੀਜ਼ਾਂ ਨੂੰ ਲੈ ਕੇ ਕੀ ਕਾਰਵਾਈਆਂ ਕਰ ਰਹੇ ਆ। ਤੁਸੀਂ ਕੁਛ ਆਪਣੇ ਵੱਲੋਂ ਹੀਲਾ ਜਿਹੜਾ ਉਹ ਕੀਤਾ ਆ ਗੁਰੂ ਘਰ ਦੇ ਵਿੱਚ, ਤੁਸੀਂ ਸਾਰੇ ਜਿਹੜੇ ਪ੍ਰਬੰਧ ਆ ਉਹ ਬੜੇ ਵਧੀਆ ਚੱਲ ਰਹੇ ਆ, ਪਰ ਇਹ ਚੀਜ਼ਾਂ ਦੇ ਉੱਤੇ ਜਿਹੜੇ ਪੰਥਕ ਕਾਰਜ ਨੇ ਇਹਨਾਂ ਦੇ ਵਿੱਚ ਵੀ ਜਿਹੜਾ ਉਹ ਯੋਗਦਾਨ ਸਾਰਿਆਂ ਨੂੰ ਪਾਉਣਾ ਜਿਹੜਾ ਉਹ ਚਾਹੀਦਾ ਆ। ਨਹੀਂ ਤਾਂ ਫਿਰ ਧੁੰਮੇ ਵਾਂਗੂ ਹੋਣਾ ਆ। ਵੇਖ ਲਓ ਵੀ ਉਹ ਮਹਿਤਾ ਚੌਂਕ ਦੇ ਵਿੱਚ ਤੇ ਜੈ ਹਿੰਦ ਦੇ ਨਾਰੇ ਲਵਾ ਗਿਆ ਕਿਹੜੇ ਦਿਨਾਂ 'ਚ, ਤੁਸੀਂ ਹਿਸਾਬ ਲਾ ਲਓ। ਹੁਣ ਅੰਦਾਜ਼ਾ ਜਿਹੜਾ ਉਹ ਦੇਖ ਲਓ ਵੀ ਉੱਥੇ ਬਣ ਕੀ ਰਿਹਾ ਆ। ਸੋ ਕਿਸ ਤਰੀਕੇ ਦੇ ਨਾਲ ਕੰਟਰੋਲ ਜਿਹੜਾ ਹੋ ਕੇ ਉੱਥੇ ਭਾਰਤ ਦੇ ਵਿੱਚ ਤਾਂ ਹਰਜੋਤ ਸਿੰਘ ਜੀ ਜ਼ੋਰ ਲੱਗਾ ਪਿਆ ਆ ਵੀ ਸਿੱਖਾਂ ਦੀਆਂ ਜਿੰਨੀਆਂ ਵੀ ਸੰਸਥਾਵਾਂ ਆ, ਜਿੰਨੀਆਂ ਵੀ ਆਰਗੇਨਾਈਜੇਸ਼ਨਾਂ ਆ, ਜਿੰਨੇ ਵੀ ਜਿਹੜੇ ਜਿੱਥੇ ਲੋਕਾਂ ਦੀ ਇੱਕ ਆਦਤ ਆ ਵੀ ਉਹਨਾਂ ਦਾ ਮਲੀਆਮੇਟ ਜਿਹੜਾ ਉਹ ਕਰ ਦਈਏ, ਵੀ ਉਹਨਾਂ ਸੰਸਥਾਵਾਂ ਦੇ ਵਿੱਚ ਸਿੱਖਾਂ ਦਾ ਭਰੋਸਾ ਜ਼ੀਰੋ ਕਰ ਦਈਏ। ਸੋ ਉਹਨਾਂ ਨੇ ਉਸ ਤਰੀਕੇ ਦੇ ਜਿਹੜੇ ਬੰਦੇ ਆ ਉਹ ਫਿੱਟ ਕੀਤੇ ਆ, ਉਹ ਉੱਥੇ ਵੀ ਕੀਤੇ ਆ ਤੇ ਇੱਥੇ ਵੀ ਕੀਤੇ ਆ। ਸੋ ਉਹਨਾਂ ਨੂੰ ਪਛਾਣੋ, ਦੇਖੋ ਤੇ ਇਹਨਾਂ ਨੂੰ ਜਿਹੜਾ ਉਹ ਅਕਾਊਂਟੇਬਲ ਬਣਾਓ, ਜਵਾਬਦੇਹ ਜਿਹੜਾ ਉਹ ਬਣਾਇਆ ਜਾਵੇ। ਜੀ ਬਿਲਕੁਲ ਜੀ।